ਪੰਜਾਬੀ ਕਹਾਣੀ ਜੀਣ ਦੀਆਂ ਸਧਰਾਂ। ਲਿਖਾਰੀ ਨਜਮ ਰਿਜ਼ਵੀ, ਆਵਾਜ਼ ਅਜਮਲ ਸਿਕੰਦਰੀ। ਸਰਦੀਆਂ ਦੀ ਕਾਲੀ ਸ਼ਾਹ ਰਾਤ ਸੀ ਤੇ ਕਣੀਆਂ ਪੈਂਦੀਆਂ ਪਈਆਂ ਸਨ। ਇੱਕ ਘਰ ਦੀ ਉੱਚੀ ਉੱਚੀ ਚਾਰ ਦੀਵਾਰੀ ਸੀ ਤੇ ਕੋਨੇ ਵਿੱਚ ਇੱਕ ਕੋਠਾ ਸੀ ਜਿਹਦੀ ਇੱਕ ਕੰਧ ਤੇ ਅੱਧੀ ਛੱਤ ਡਿੱਗੀ ਪਈ ਸੀ। ਵਿਹੜੇ ਦੇ ਇੱਕ ਪਾਸੇ ਕੁੜ ਵਾਂਗੂ ਇੱਕ ਨਿੱਕਾ ਜਿਹਾ ਕੋਠਾ ਸੀ ਜਿਹਦੀ ਬਾਰੀ ਤੇ ਕੋਈ ਨਹੀਂ ਸੀ, ਬਸ ਚੁਗਾਠ ਦੇ ਅੱਗੇ ਲਮਕਦੀ ਤਪੜੀ ਬੂਹੇ ਦਾ ਕੰਮ ਦਿੰਦੀ ਸੀ। ਛੱਤ ਵਿੱਚ ਖਜੂਰ ਦੇ ਦੋ ਸ਼ਹਿਤੀਰ ਵੀ ਕਿੰਨੇ ਕਿੰਨੇ ਬਾਹਰ ਵੱਲ ਵੱਧੇ ਹੋਏ ਸਨ। ਠੰਡੀ ਹਵਾ ਛੁੱਟੀ ਹੋਈ ਸੀ ਤੇ ਕੋਠੇ ਤੋਂ ਦੂਰ ਪਿੱਪਲ ਦਾ ਵੱਡਾ ਰੁੱਖ, ਜਿਹਦੇ ਪਾਪਿਆਂ ਉੱਤੇ ਕਣੀਆਂ ਪੈਣ ਤੇ ਉਹਨਾਂ ਦੇ ਹਿਲਣ ਪਾਰੋਂ ਇੱਕ ਡਰਾਉਣੀ ਆਵਾਜ਼ ਨਿਕਲ ਰਹੀ ਸੀ ਤੇ ਥਾਂ ਦੇ ਪੱਕੀ ਹੋਣ ਦਾ ਝੋਲਾ ਪੈਂਦਾ ਸੀ। ਕੋਠੇ ਦੇ ਬਾਹਰ ਹਨੇਰਾ ਹੀ ਹਨੇਰਾ ਸੀ, ਪਰ ਕੋਠੇ ਦੇ ਅੰਦਰ ਇੱਕ ਮਰੀਅਲ ਜਿਹਾ ਦੀਵਾ ਬਲ ਰਿਹਾ ਸੀ ਜਿਹਦੀ ਥੱਕੀ ਲਓ ਜੀਤੀਆਂ ਥਾਣੀ ਬਾਹਰ ਵਿਹੜੇ ਵਿੱਚ ਝਾਤੀ ਮਾਰਦੀ, ਪਰ ਫੇਰ ਡਰ ਕੇ ਅੰਦਰ ਭੱਜ ਜਾਂਦੀ ਸੀ। ਧੂਏ ਨਾਲ ਛੱਤ ਅੰਦਰੋਂ ਕਾਲੀ ਹੋਈ ਸੀ ਤੇ ਪੜਛਤੀਆਂ ਉੱਤੇ ਭਾਂਡੇ ਸੱਜੇ ਸਨ। ਕੋਠੇ ਦੇ ਅੰਦਰ ਚਾਰ ਮੰਜੀਆਂ ਬੜੀਆਂ ਫਸ ਕੇ ਡਟੀਆਂ ਹੋਈਆਂ ਸਨ। ਬੂਹੇ ਤੋਂ ਦੂਰ ਵਾਲੀਆਂ ਮੰਜੀਆਂ ਉੱਤੇ ਇੱਕ ਮੁੰਡਾ ਤੇ ਦੂਜੀ ਉੱਤੇ ਇੱਕ ਬੰਦਾ ਦੁਨੀਆ ਤੋਂ ਬੇਨਿਆਜ਼ ਸੁੱਤੇ ਹੋਏ ਸਨ। ਬੰਦੇ ਦੇ ਕੋਲ ਪਏ ਹੁੱਕੇ ਨੇ ਵੀ ਉਹਨੂੰ ਕੰਡ ਕੀਤੀ ਹੋਈ ਸੀ। ਬੰਦੇ ਦੇ ਘਰਾੜਿਆਂ ਦੀ ਆਵਾਜ਼ ਸਾਰੇ ਅੰਦਰ ਵਿੱਚ ਖਿਲਰ ਰਹੀ ਸੀ। ਬੂਹੇ ਦੇ ਕੋਲ ਇੱਕ ਮੰਜੀ ਤੇ ਦੋ ਬਾਲੜੀਆਂ ਤੇ ਦੂਜੀ ਉੱਤੇ ਉਹਨਾਂ ਦੀ ਮਾਂ ਲੰਮੀ ਪਈ ਹੋਈ ਸੀ। ਬਾਲੜੀਆਂ ਦੀ ਉਮਰ ਕੋਈ 6 ਤੇ 12 ਵਰ੍ਹੇ ਹੋਵੇਗੀ ਤੇ ਉਹਨਾਂ ਦੀ ਮਾਂ ਹਨੇਰੇ ਵਿੱਚ ਕੋਈ 40 ਵਰ੍ਹਿਆਂ ਦੀ ਬੁੱਢੀ ਲੱਗ ਰਹੀ ਸੀ। ਰਾਤ ਦੇ ਕੋਈ 1 ਜਾਂ 2 ਪਹਿਰ ਲੰਘ ਗਏ ਹੋਣਗੇ ਜਦੋਂ ਨਿੱਕੀ ਕੁੜੀ ਮੁੰਨੀ ਆਪਣੀ ਭੈਣ ਸੁਲਤਾਨਾ ਕੋਲੋਂ ਉੱਠੀ ਤੇ ਆਪਣੀ ਮਾਂ ਨਾਲ ਲੰਮੀ ਪੈ ਗਈ। ਨਿੱਕੀ ਕੁੜੀ ਰੋਂਦਿਆਂ ਹੋਇਆਂ ਮਾਂ ਨੂੰ ਕਹਿਣ ਲੱਗੀ, ਅੰਮੀ ਅੰਮੀ ਮੈਨੂੰ ਪਾਲਾ ਲੱਗਦਾ ਏ, ਮੈਂ ਨਹੀਂ ਸੁਲਤਾਨਾ ਨਾਲ ਸੌਣਾ। ਮਾਂ ਉਹਨੂੰ ਆਪਣੇ ਪਾਟੇ ਪੁਰਾਣੇ ਨਿੱਘੇ ਕੰਬਲ ਵਿੱਚ ਲੁਕਾ ਲਿਆ। ਜੱਟ ਪਿੱਛੋਂ ਦੂਜੀ ਕੁੜੀ ਵੀ ਉੱਠ ਕੇ ਮਾਂ ਨਾਲ ਲੰਮੀ ਪੈ ਗਈ। ਮੁੰਨੀ ਫੇਰ ਕਹਿਣ ਲੱਗੀ, ਮੈਨੂੰ ਡਰ ਲੱਗਦਾ ਏ, ਮੀਂਹ ਵੀ ਹੌਲੀ ਹੌਲੀ ਵੱਧਦਾ ਜਾਂਦਾ ਏ। ਪਹਿਲਾਂ ਵੀ ਮੀਂਹ ਵਿੱਚ ਹੀ ਸਾਡੇ ਕੋਠੇ ਦੀ ਕੰਧ ਡਿੱਗੀ ਸੀ, ਹਾਏ ਭਾਵੇਂ ਅੱਜ ਫੇਰ। ਮਾਂ ਉਹਨੂੰ ਝਿੜਕ ਕੇ ਕਹਿਣ ਲੱਗੀ, ਅੱਲਾ ਤੋਂ ਖੈਰ ਮੰਗ, ਚੁੱਪ ਕਰਨੀ, ਤੂੰ ਕੀ ਰੌਲਾ ਪਾ ਦਿੱਤਾ ਏ? ਤੁਸੀਂ ਬਾਂਦਰੀਆਂ ਮੈਨੂੰ ਕਿੱਥੋਂ ਚੰਬੜ ਗਈਆਂ ਜੇ? ਅੰਮੀ ਮੈਨੂੰ ਪਾਲਾ ਲੱਗਦਾ ਏ, ਲੇਫ ਉੱਤੇ ਲੈ ਲਵੋ, ਤੁਹਾਨੂੰ ਤੇ ਖਬਰੇ ਪਾਲਾ ਲੱਗਦਾ ਹੀ ਨਹੀਂ। ਲੇਫ ਕਿੱਥੋਂ ਆਏ? ਚੁੱਪ ਕਰ, ਮੈਂ ਵੀ ਤੇ ਪਈ ਹੋਈ ਹਾਂ। ਅੰਮੀ ਇੱਕ ਗੱਲ ਪੁੱਛਾਂ, ਇਹ ਬੱਦਲ ਕਿੱਥੋਂ ਆਉਂਦੇ ਨੇ ਤੇ ਪਾਣੀ ਕਿੱਥੋਂ ਪੀਂਦੇ ਨੇ? ਮਾਂ ਕੁਝ ਸੋਚਦੀ ਪਈ ਸੀ। ਮੈਨੂੰ ਨਹੀਂ ਪਤਾ, ਸੁਲਤਾਨਾ ਛੇਤੀ ਨਾਲ ਬੋਲ ਉੱਠੀ, ਮੈਂ ਦੱਸਾਂ, ਇਹ ਬੜੀ ਦੂਰੋਂ ਆਉਂਦੇ ਨੇ ਤੇ ਸਮੁੰਦਰਾਂ ਵਿੱਚੋਂ ਪਾਣੀ ਪੀਂਦੇ ਨੇ। ਮਾਂ ਗੁੱਸੇ ਨਾਲ ਦਬਕਾ ਮਾਰਿਆ, ਚੁੱਪ ਕਰੋ, ਨਹੀਂ ਸੌਣ ਦਿਓ। ਮੁੰਨੀ ਮਾਂ ਵੱਲ ਵੇਖਿਆ, ਅੰਮੀ ਪਤਾ ਹੀ ਅੱਜ ਮੇਰੀਆਂ ਸਹੇਲੀਆਂ ਕੀ ਆਖਦੀਆਂ ਸਨ? ਨਹੀਂ ਤੇ ਅੱਜ ਮੈਂ ਛੁੱਟੀ ਤੋਂ ਪਹਿਲਾਂ ਸਕੂਲੋਂ ਘਰ ਕਿਉਂ ਆਈ ਸਾਂ? ਮਾਂ ਉਹਦੇ ਵੱਲ ਬੜੇ ਗੌਰ ਨਾਲ ਵੇਖਦੇ ਹੋਇਆ ਪੁੱਛਿਆ, ਕਿਉਂ? ਅੱਜ ਕੁੜੀਆਂ ਮੈਨੂੰ ਕੋਲ ਨਹੀਂ ਸਨ ਬਹਿਣ ਦਿੰਦੀਆਂ ਤੇ ਉਸਤਾਨੀ ਨੇ ਮੈਨੂੰ ਆਖਿਆ ਘਰ ਭੱਜ ਜਾ, ਕੱਲ ਨਵੇਂ ਕੱਪੜੇ ਪਾ ਕੇ ਆਈ, ਨਹੀਂ ਤੇ ਨਾ ਆਈ। ਆਈ ਤੇ ਮਾਰਾਂਗੀ। ਮਾਂ ਠੰਡਾ ਹੋਕਾ ਭਰਿਆ, ਮੈਂ ਸਵੇਰੇ ਤੇਰੀ ਉਸਤਾਨੀ ਨੂੰ ਆਖਾਂਗੀ, ਤੈਨੂੰ ਕੁਝ ਨਾ ਆਖੇ। ਅੰਮੀ ਉਹ ਸਾਰੀਆਂ ਹੀ ਕੁੜੀਆਂ ਨਾਲ ਹੱਸ ਹੱਸ ਕੇ ਗੱਲਾਂ ਕਰਦੀ ਏ, ਬਸ ਮੇਰੇ ਨਾਲ ਹੀ ਨਹੀਂ। ਅੱਛਾ ਚੱਲ ਫੇਰ ਕੀ ਹੋਇਆ? ਮਾਂ ਬੋਲੀ। ਮੁੰਨੀ ਨੇ ਮਾਂ ਨੂੰ ਬੜੀ ਹੈਰਾਨੀ ਨਾਲ ਪੁੱਛਿਆ, ਲੋਕ ਕਿੱਥੋਂ ਸੋਹਣੇ ਸੋਹਣੇ ਤੇ ਚੋਖੇ ਕੱਪੜੇ ਲੈ ਆਉਂਦੇ ਨੇ, ਉਹਨਾਂ ਕੋਲ ਬੜੇ ਪੈਸੇ ਹੁੰਦੇ ਨੇ, ਤੇ ਮਾਂ ਸਾਡੇ ਕੋਲ? ਪੁੱਤਰ ਸਾਨੂੰ ਅੱਲਾ ਬੜੇ ਪੈਸੇ ਦੇਗਾ। ਕਦੋਂ? ਮਾਂ ਸੁੱਤੇ ਪਏ 13-14 ਵਰ੍ਹਿਆਂ ਦੇ ਮੁੰਡੇ ਵੱਲ ਇਸ਼ਾਰਾ ਕੀਤਾ ਤੇ ਕਹਿਣ ਲੱਗੀ, ਜਦੋਂ ਤੇਰਾ ਭਰਾ ਕਮਾਏਦਾ। ਮੁੰਨੀ ਮਾਂ ਨੂੰ ਪੁੱਛਣ ਲੱਗੀ, ਅੰਮੀ ਦੂਜੀਆਂ ਕੁੜੀਆਂ ਦੇ ਪਿਓ ਕੰਮਾਂ ਤੇ ਜਾਂਦੇ ਨੇ, ਪਰ ਮੇਰਾ ਪਿਓ ਤੇ ਕਿਧਰੇ ਵੀ ਨਹੀਂ ਜਾਂਦਾ। ਆਹੋ ਪੁੱਤਰ, ਉਹਦੀ ਮਰਜ਼ੀ ਤੇ ਸਾਡੀ ਬਦਨਸੀਬੀ। ਮੁੰਨੀ ਕਹਿਣ ਲੱਗੀ, ਅੰਮੀ ਨਾਲ ਦੇ ਘਰ ਦੀ ਰੱਜੋ ਆਖਦੀ ਸੀ, ਤੁਸੀਂ ਸਾਡੇ ਮਕਾਨਾਂ ਵਿੱਚ ਰਹਿੰਦੇ ਹੋ, ਸਾਡੇ ਨਾਲ ਲੜੇ ਤੇ ਅਸੀਂ ਤੁਹਾਨੂੰ ਇੱਥੋਂ ਕੱਢ ਦੇਣਾ ਹੈ। ਨਹੀਂ, ਉਹ ਬੜੇ ਚੰਗੇ ਨੇ, ਨਹੀਂ ਕੱਢਦੇ। ਅੰਮੀ ਸਾਡੇ ਮਕਾਨ ਕਿੱਥੇ ਨੇ? ਇਹ ਸਾਡੇ ਹੀ ਨੇ। ਸੁਲਤਾਨਾ ਛੇਤੀ ਨਾਲ ਬੋਲ ਪਈ, ਨਾ ਅੰਮੀ ਝੂਠ ਨਾ ਬੋਲ, ਇਹ ਮਕਾਨ ਤੇ ਚਾਚੇ ਤਾਜਦੀਨ ਦੇ ਨੇ, ਅਸੀਂ ਤੇ ਪਹਿਲੇ ਆਪਣੇ ਮਕਾਨ ਵਿੱਚ ਰਹਿੰਦੇ ਸਾਂ। ਮੁੰਨੀ ਮਾਂ ਨੂੰ ਪੁੱਛਣ ਲੱਗੀ, ਸਾਡੇ ਉਹ ਮਕਾਨ ਕਿੱਥੇ ਗਏ ਨੇ? ਮਾਂ ਕੁੜੀਆਂ ਦੇ ਪਿਓ ਵੱਲ ਵੇਖਿਆ ਜਿਹੜਾ ਦੁਨੀਆ ਤੋਂ ਬੇਪਰਵਾਹ ਸੁੱਤਾ ਪਿਆ ਸੀ।
ਤੁਹਾਡਾ ਪਿਓ ਲੋਕਾਂ ਕੋਲੋਂ ਪੈਸੇ ਉਧਾਰ ਲੈ ਕੇ ਅਫੀਮ ਖਾਂਦਾ ਰਿਹਾ ਸੀ ਤੇ ਆਖਰ ਮਕਾਨ ਵੀ ਵੇਚ ਕੇ ਖਾ ਗਿਆ ਏ। ਉਹ ਮੈਨੂੰ ਬੜਾ ਮਾਰਦਾ ਸੀ। ਮੁੰਨੀ ਮਾਂ ਨੂੰ ਪੁੱਛਣ ਲੱਗ ਪਈ, ਨਵਾਂ ਮਕਾਨ ਕਿੰਨੇ ਰੁਪਈਆਂ ਦਾ ਹੁੰਦਾ ਏ? 5 ਰੁਪਈਆਂ ਨਾਲ। ਤੇ ਸਾਡੇ ਕੋਲ ਤੇ ਕੋਈ ਨਹੀਂ। ਮਾਂ ਹੌਲੀ ਜੀ ਬੋਲੀ, ਨਹੀਂ ਮਾਂ, ਅਸੀਂ ਸੱਚਮੁੱਚ ਮਹਾਤੜ ਹਾਂ। ਮਾਂ ਫਟਾਫਟ ਜਵਾਬ ਦਿੱਤਾ, ਨਹੀਂ ਨਹੀਂ, ਮਹਾਤੜ ਉਹ ਹੁੰਦੇ ਨੇ ਜਿਨ੍ਹਾਂ ਦੇ ਅੰਗ ਸਾਕ ਨਾ ਹੋਣ। ਸਾਡੇ ਅੰਗ ਸਾਕ ਹੈ ਨੇ? ਹਾਂ, ਬੜੇ ਹੀ ਨੇ। ਉਹ ਵੀ ਸਾਡੇ ਹੀ ਵਰਗੇ ਹੋਣਗੇ। ਮਾਂ ਸਿਰ ਉਤਾਂ ਚੁੱਕਿਆ, ਨਹੀਂ ਨਹੀਂ, ਮੇਰਾ ਭਰਾ ਬੜਾ ਖਾਂਦਾ ਪੀਂਦਾ ਏ। ਮੁੰਨੀ ਫੇਰ ਪੁੱਛਿਆ, ਉਹਨਾਂ ਕੋਲ ਨਵੇਂ ਮਕਾਨ ਹੈ ਨੇ? ਮਾਂ ਖੁਸ਼ ਹੋ ਕੇ ਜਵਾਬ ਦਿੱਤਾ, ਉਹਨਾਂ ਕੋਲ ਕੋਠੀਆਂ ਕਾਰਾਂ ਨੇ। ਅੱਲਾ ਮੇਰੇ ਭਰਾ ਨੂੰ ਹੋਰ ਦੇਵੇ। ਸੁਲਤਾਨਾ ਬੋਲੀ, ਮਾਂ ਤੇਰਾ ਭਰਾ ਤੇ ਦੂਜੇ ਅੰਗ ਸਾਕ ਕਦੀ ਆਏ ਤੇ ਨਹੀਂ? ਕਦੀ ਕਦੀ ਆਉਂਦੇ ਨੇ। ਮੁੰਨੀ ਭੋਲਪੁਣੇ ਨਾਲ ਕਹਿਣ ਲੱਗੀ, ਭਈ ਅੰਮੀ ਮਾਮੂ ਨੂੰ ਆਖ ਇੱਕ ਨਵਾਂ ਮਕਾਨ ਸਾਨੂੰ ਦੇ ਦੇਣ। ਇੱਥੇ ਹੁਣ ਮੈਂ ਨਹੀਂ ਰਹਿਣਾ। ਕੁੜੀਆਂ ਮੈਨੂੰ ਮਾਰਦੀਆਂ ਨੇ, ਆਪਣੇ ਨਾਲ ਖੇਡਣ ਨਹੀਂ ਦਿੰਦੀਆਂ, ਆਖਦੀਆਂ ਨੇ ਅਸੀਂ ਬੜੇ ਭੁੱਖੇ ਹਾਂ। ਮਾਂ ਕਹਿਣ ਲੱਗੀ, ਅੱਛਾ ਅੱਛਾ, ਤੈਨੂੰ ਨਵਾਬਣੀ ਨੂੰ ਕੋਠੀ ਲੈ ਦੇਣਗੇ। ਮੇਰੇ 2 ਭਤਰੀਜੇ ਨੇ, ਦੋਵੇਂ ਬਾਦਸ਼ਾਹ ਨੇ, ਮੇਰੇ ਬਾਦਸ਼ਾਹ। ਤੇ ਬਾਦਸ਼ਾਹ ਕਿਧਰੇ ਨਹੀਂ ਜਾਂਦੇ? ਇੱਥੇ ਕਦੀ ਆਏ ਤੇ ਨਹੀਂ? ਸੁਲਤਾਨਾ ਸੜ ਬੁੱਝ ਕੇ ਆਖਿਆ, ਪੁੱਤਰ ਸਾਡੇ ਕੋਲ ਉਹਨਾਂ ਨੂੰ ਬਿਠਾਉਣ ਦੀ ਥਾਂ ਹੀ ਨਹੀਂ। ਉਹਨਾਂ ਨੂੰ ਭੋਏ ਤੇ ਬਿਠਾਵਾਂਗੇ। ਮਾਂ ਜ਼ੋਰ ਦੇ ਕੇ ਆਖਿਆ। ਨਿੱਕੀ ਛੇਤੀ ਖੁਸ਼ੀ ਨਾਲ ਬੋਲੀ, ਮੈਂ ਭੱਜ ਕੇ ਰੱਜੋ ਘਰੋਂ ਕੁਰਸੀਆਂ ਲੈ ਆਵਾਂਗੀ। ਸੁਲਤਾਨਾ ਵੱਖੀ ਵਿੱਚੋਂ ਬੋਲੀ ਤੇ ਮੁੰਨੀ ਵੱਲ ਵੇਖ ਕੇ ਜ਼ੋਰ ਦਿੱਤਾ ਤੇ ਆਖਿਆ, ਨਾਲੇ ਅੰਮੀ ਕੋਠੀਆਂ ਵਿੱਚੋਂ ਨਿਕਲ ਕੇ ਇੱਥੇ ਆਉਣ ਨਾਲ ਉਹਨਾਂ ਨੂੰ ਸਾਡੇ ਪਿੰਡ ਦੀ, ਸਾਡੇ ਕੱਚੇ ਘਰ ਦੀ ਮਿੱਟੀ ਲੱਗ ਜਾਵੇਗੀ। ਨਹੀਂ, ਉਹਨਾਂ ਕੋਲ ਇੰਨਾ ਵੇਲਾ ਹੀ ਨਹੀਂ, ਮਾਂ ਦੱਸਿਆ। ਸੁਲਤਾਨਾ ਹੱਸੀ, ਵੇਲਾ? ਨਾਲੇ ਅੰਮੀ ਖਬਰੇ ਡਰਦੇ ਹੋਣ, ਅਸੀਂ ਕੁਝ ਮੰਗ ਲਵਾਂਗੇ। ਮੁੰਨੀ ਫੇਰ ਬੋਲ ਉੱਠੀ, ਅੰਮੀ ਉਹਨਾਂ ਨੂੰ ਦੱਸੋ, ਅੱਲਾ ਦੀ ਕਸਮੇ ਅਸੀਂ ਕੁਝ ਨਹੀਂ ਮੰਗਦੇ। ਅੰਮੀ ਮੈਂ ਆਪਣੇ ਮਾਮੇ ਦੇ ਪੁੱਤਰ ਵੇਖਣੇ ਨੇ। ਅੱਛਾ, ਮੈਂ ਕੋਈ ਲੱਗੀ ਜਾਨੀ ਆ? ਸੁਲਤਾਨਾ ਪੁੱਛਿਆ। ਅੰਮੀ ਮਾਮੇ ਦਾ ਵੱਡਾ ਪੁੱਤਰ ਕੀ ਕਰਦਾ ਏ? ਮਾਂ ਦੇ ਬੁੱਲਾਂ ਤੇ ਹੱਸ ਆਇਆ। ਵੱਡਾ ਤੇ ਮੇਰਾ ਨਵਾਬ ਏ, ਅੱਲਾ ਜਿਉਂਦਾ ਰਵੇ। ਤੇ ਨਿੱਕਾ? ਮਾਸ਼ਾਅੱਲਾ, ਅੱਲਾ ਉਹਨੂੰ ਮੇਰੀ ਵੀ ਹਯਾਤੀ ਲੱਗ ਜਾਵੇ। DG ਏ? ਨਹੀਂ, DC ਏ। ਕਿੱਥੇ? ਮਾਂ ਸੋਚੀ ਪਈ ਹੋਈ ਸੀ, ਪਤਾ ਨਹੀਂ। ਸੁਲਤਾਨਾ ਮਾਯੂਸ ਹੋ ਕੇ ਆਖਿਆ, ਮੈਂ ਤੇ ਵੇਖੀ ਹੀ ਨਹੀਂ। ਮਾਂ ਉੱਠ ਕੇ ਬਹਿ ਗਈ। ਬੜਾ ਹੀ ਸੋਹਣਾ ਏ, ਅੱਲਾ ਰੱਖੇ, ਮੇਰਾ ਸ਼ੇਰ ਏ। ਮੁੰਨੀ ਜ਼ਿੱਦ ਕਰਨ ਲੱਗ ਪਈ, ਮੈਂ ਵੀ ਵੇਖਣਾ ਏ, ਮੈਂ ਉਹਦੀ ਗੱਡੀ ਤੇ ਹੁੰਟੇ ਲੈਣੇ ਨੇ। ਸੁਲਤਾਨਾ ਨੇ ਮੁੰਨੀ ਨੂੰ ਝਿੜਕ ਦਿੱਤਾ, ਆਪਣੇ ਕੱਪੜੇ ਵੇਖੇ ਨਹੀਂ? ਉਹਦੀ ਗੱਡੀ ਗੰਦੀ ਕਰਨੀ ਹੂੰ। ਉਹ ਜਦੋਂ ਆਉਣਗੇ ਮੈਂ ਛੇਤੀ ਕੱਪੜੇ ਧੋ ਲਵਾਂਗੀ। ਸੁਲਤਾਨਾ ਮਾਂ ਵੱਲ ਵੇਖਿਆ ਤੇ ਆਖਿਆ, ਚੱਲ ਛੱਡ ਮਾਂ, ਤੂੰ ਬਸ ਉਹਨਾਂ ਦੀਆਂ ਗੱਲਾਂ ਹੀ ਕਰਦੀ ਰਹਿਨੀ ਏ। ਤੇਰੇ ਕੋਲ ਕਦੀ ਆਏ ਤੇ ਨਹੀਂ, ਤੇ ਨਾ ਹੀ ਕਦੀ ਤੈਨੂੰ ਬੁਲਾਇਆ ਨੇ। ਵੈਸੇ ਕਦੀ ਆਣ ਤੇ ਸਾਡਾ ਕਿੰਨੇ ਸੇਰ ਖੂਨ ਵੱਜ ਜਾਏ। ਨਹੀਂ, ਮੈਨੂੰ ਵੱਡੇ ਪੁੱਤਰ ਦੇ ਵਿਆਹ ਤੇ ਸੱਦਿਆ ਸੀ। ਤੁਹਾਡੇ ਨਵੇਂ ਕੱਪੜੇ ਨਹੀਂ ਸਨ, ਇਸ ਪਾਰੋਂ ਤੁਹਾਨੂੰ ਨਾਲ ਨਹੀਂ ਸਨ ਲੈ ਗਈ। ਮੈਂ ਤੇ ਗਵਾਂਢਣ ਦੇ ਕੱਪੜੇ ਪਾ ਕੇ ਚਲੀ ਗਈ ਸਾਂ। ਤੈਨੂੰ ਵੀ ਲੈ ਕੇ ਜਾਵਾਂਗੀ। ਕਦੋਂ? ਛੇਤੀ ਮੁੰਨੀ ਖੁਸ਼ ਹੋ ਗਈ। ਉਹਨਾਂ ਲੱਖਾਂ ਰੁਪਏ ਵਿਆਹ ਤੇ ਖਰਚ ਕੀਤੇ ਸਨ। ਵਿਆਹ ਤੇ ਕਾਰਾਂ ਦਾ ਤੇ ਹੜ ਆਇਆ ਹੋਇਆ ਸੀ। ਮੁੰਨੀ ਹੌਲੀ ਜੀ ਆਖਿਆ, ਅੰਮੀ ਥੋੜੇ ਜਿਹੇ ਪੈਸੇ ਤੂੰ ਵੀ ਲੈ ਆਉਣੇ ਸਨ, ਅਸੀਂ ਵੀ ਮਕਾਨ ਲੈ ਲੈਂਦੇ। ਜਦੋਂ ਦਾ ਦੂਜਾ ਕੋਠਾ ਡਿੱਗਾ ਏ, ਮੈਨੂੰ ਇੰਜ ਲੱਗਦਾ ਹੈ ਜਿਵੇਂ ਇਹ ਵੀ ਸਾਡੇ ਉੱਤੇ ਡਿੱਗ ਪਏਗਾ। ਅੰਮੀ ਉਹ ਵੇਖ, ਛੱਤ ਪਈ ਹਿਲਦੀ ਏ। ਮਾਂ ਉਹਨੂੰ ਝਿੜਕ ਦਿੱਤਾ, ਚੁੱਪ ਕਰ, ਇੰਜ ਦੀਆਂ ਗੱਲਾਂ ਨਹੀਂ ਕਰੀਦੀਆਂ। ਤੁਹਾਡਾ ਮਾਮਾ ਬੜਾ ਚੰਗਾ ਏ, ਸਾਡਾ ਬੜਾ ਖਿਆਲ ਰੱਖਦਾ ਏ। ਦੁਆ ਕਰੋ ਉਹ ਖੈਰੀ ਹੱਜ ਤੇ ਜਾਵੇ ਤੇ ਆਵੇ। ਸੁਲਤਾਨਾ ਮਾਂ ਤੋਂ ਪੁੱਛਿਆ, ਸਾਡਾ ਮਾਮਾ ਕਿੰਨਾ ਕੁ ਅਮੀਰ ਏ? ਉਹ ਬੜਾ ਅਮੀਰ ਏ, ਉਹਦੀ ਬੜੀ ਮਹਿੰਗੀ ਜ਼ਮੀਨ ਏ। ਮੈਂ ਆਪਣੇ ਹਿੱਸੇ ਦੀ ਵੀ ਭੋਏ ਆਪਣੇ ਭਰਾ ਦੇ ਨਾਂ ਲਾ ਦਿੱਤੀ ਸੀ। ਇਕੱਲਾ ਜੋ ਹੋਇਆ 7 ਭੈਣਾਂ ਦਾ ਭਰਾ। ਮੇਰਾ ਭਰਾ ਬਾਦਸ਼ਾਹ ਕਦੋਂ ਬਣੇਗਾ? ਮੁੰਨੀ ਮਾਂ ਤੋਂ ਪੁੱਛਿਆ। ਮਾਂ ਹੌਕਾ ਭਰਿਆ, ਜਦੋਂ ਇਹ ਕੰਮ ਤੇ ਲੱਗੇਗਾ। ਸੁਲਤਾਨਾ ਪੁੱਛਿਆ, ਅੰਮੀ ਗਵਾਂਢਣ ਆਖਦੀ ਸੀ ਆਪਣੇ ਮਾਮੂ ਨੂੰ ਆਖੋ ਤੁਹਾਨੂੰ ਮਕਾਨ ਲੈ ਦੇਵੇ। ਉਹਨੂੰ ਕਿਹੜੀ ਪਈ ਏ? ਨਾਲੇ ਭੈਣ ਦੀ ਭੋਏ ਨਾਂ ਤੇ ਲਾ ਲਈ ਸੂ, ਮਕਾਨ ਵੀ ਨਹੀਂ ਲੈ ਕੇ ਦੇ ਸਕਦਾ। ਮਾਂ ਗੁੱਸੇ ਵਿੱਚ ਆ ਗਈ ਤੇ ਉੱਚੀ ਬੋਲ ਕੇ ਕਹਿਣ ਲੱਗੀ, ਉਹਨੂੰ ਆਖਣਾ ਸੀ ਕਿਹੜੀ ਪਵੇ ਤੈਨੂੰ, ਸਾਡੇ ਮਾਮੇ ਨੂੰ ਕਿਉਂ ਪਵੇ? ਨਾਲੇ ਆਖਦੀ ਸੀ ਸਾਡੇ ਮਕਾਨ ਡਿੱਗਣ ਵਾਲੇ ਨੇ।
ਨਹੀਂ ਪੁੱਤਰ, ਨਹੀਂ ਡਿੱਗਦੇ। ਮਕਾਨ ਤੋਂ ਬਾਹਰ ਬਿਜਲੀ ਚਮਕੀ ਤੇ ਜ਼ੋਰ ਨਾਲ ਬੱਦਲ ਗਜਿਆ ਤੇ ਇੰਜ ਲੱਗਿਆ ਜਿਵੇਂ ਬਿਜਲੀ ਕਿਧਰੇ ਨੇੜੇ ਹੀ ਡਿੱਗੀ ਹੋਵੇ। ਨਿੱਕੀ ਤੇ ਵੱਡੀ ਕੁੜੀ ਮਾਂ ਨਾਲ ਬਾਂਦਰੀਆਂ ਵਾਂਗੂ ਚੰਬੜ ਗਈਆਂ ਤੇ ਉਹਨਾਂ ਦੀ ਮਾਂ ਦੁਆਵਾਂ ਮੰਗਣ ਲੱਗ ਪਈ। ਮੁੰਨੀ ਡਰ ਗਈ। ਅੰਮੀ ਅੰਮੀ ਮੈਨੂੰ ਲੁਕਾ ਲੈ, ਮੈਨੂੰ ਬੜਾ ਡਰ ਲੱਗਦਾ ਪਿਆ ਏ। ਇੰਜ ਲੱਗਦਾ ਏ ਜਿਵੇਂ ਕੋਠਾ ਮੇਰੇ ਉੱਤੇ ਡਿੱਗਣ ਲੱਗਾ ਏ। ਹਾਏ ਅੰਮੀ, ਹਾਏ ਅੰਮੀ। ਮਾਂ ਦਿਲਾਸਾ ਦਿੱਤਾ ਤੇ ਉਹਨੂੰ ਪਿਆਰ ਕਰਨ ਲੱਗ ਪਈ। ਨੀ ਚੁੱਪ ਕਰ, ਤੈਨੂੰ ਕਾਹਦਾ ਡਰ ਏ? ਵੇਖ ਮੈਂ ਤੇਰੇ ਕੋਲ ਹਾਂ। ਮਾਂ ਉਹਨੂੰ ਆਪਣੇ ਨਾਲ ਲਾ ਲਿਆ ਤੇ ਉਹ ਚੁੱਪ ਕਰ ਗਈ। ਹਵਾ ਦਾ ਜ਼ੋਰ ਦਾ ਬੁੱਲਾ ਆਇਆ ਤੇ ਬੂਹੇ ਦੀ ਤਪੜੀ ਉੱਡ ਗਈ ਤੇ ਹਵਾ ਦਾ ਠੰਡਾ ਬੁੱਲਾ ਅੰਦਰ ਵੜ ਗਿਆ। ਕੁੜੀਆਂ ਦੀ ਮਾਂ ਛੇਤੀ ਨਾਲ ਉੱਠੀ ਤੇ ਬੂਹੇ ਦੀ ਕੁੰਡੀ ਮਾਰ ਦਿੱਤੀ। ਤਪੜੀ ਦੇ ਥੱਲੇ ਵਾਲੇ ਪਾਸੇ 3-4 ਇੱਟਾਂ ਰੱਖ ਦਿੱਤੀਆਂ। ਵਾਹ ਚਿਰ ਚੁੱਪ ਹੀ ਰਹੀ। ਸੁਲਤਾਨਾ ਮਾਂ ਤੋਂ ਪੁੱਛਿਆ, ਅੰਮੀ ਜੇ ਬੰਦਾ ਸਾਕਾਂ ਨਾਲ ਹੀ ਅਮੀਰ ਹੁੰਦਾ ਏ ਤੇ ਫਿਰ ਅਸੀਂ ਤੇ ਬੜੇ ਹੀ ਗਰੀਬ ਹਾਂ। ਲੋਕਾਂ ਘਰ ਪ੍ਰਾਹੁਣੇ ਆਉਂਦੇ ਨੇ, ਪਰ ਸਾਡੇ ਘਰ ਉਹ ਡਰਦੇ ਨੇ ਕੁਝ ਦੇਣਾ ਪਵੇਗਾ। ਅਸੀਂ ਐਡੇ ਕਮੀਨੇ ਤੇ ਨਹੀਂ। ਸਾਨੂੰ ਭਾਵੇਂ ਫਾਕੇ ਕਰਨੇ ਪਏ ਨੇ, ਪਰ ਕਿਸੇ ਅੱਗੇ ਤਲੀ ਨਹੀਂ ਕੀਤੀ। ਨਹੀਂ ਪੁੱਤਰ, ਇਹ ਗੱਲ ਨਹੀਂ, ਉਹ ਬੜੇ ਚੰਗੇ ਨੇ, ਸਾਨੂੰ ਖੇਚਲ ਨਹੀਂ ਕਰਨੀ ਪੈਂਦੀ। ਨਾ ਅੰਮੀ, ਝੂਠ ਨਾ ਬੋਲ। ਸਾਡੇ ਕਬਰ ਵਰਗੇ ਮਿੱਟੀ ਘੱਟੇ ਦੇ ਘਰ ਵਿੱਚ ਕੌਣ ਆਏਗਾ? ਨਾਲੇ ਮਾਂ, ਰਿਸ਼ਤੇ ਖੂਨ ਦੇ ਥੋੜ੍ਹੇ ਹੁੰਦੇ ਨੇ, ਇਹ ਤੇ ਪੈਸੇ ਨਾਲ ਹੁੰਦੇ ਨੇ। ਪਰ ਜੇ ਸਾਡੇ ਦਿਨ ਫਿਰ ਜਾਣ ਤੇ ਫੇਰ ਕਈ ਦੂਰ ਦੇ ਵੀ ਸਾਕ ਸੱਕੇ ਹੋਣ ਦਾ ਦਾਅਵਾ ਕਰਨਗੇ। ਮਾਂ ਆਪਣੇ ਅਥਰੂ ਲੁਕਾ ਰਹੀ ਸੀ ਤੇ ਉਹਦੀ ਮਮਤਾ ਟੁੱਟ ਵੱਜ ਰਹੀ ਸੀ। ਛੱਡ, ਕਿੰਨਾ ਗੱਲਾਂ ਮਗਰ ਪੈ ਗਈਆਂ, ਇੰਜ ਦੀਆਂ ਗੱਲਾਂ ਨਹੀਂ ਸੋਚੀ ਦੀਆਂ। ਮਾਂ, ਮੈਂ ਸਵੇਰ ਤੋਂ ਤਿਰਖਾਣਾ ਵੱਲ ਪਾਣੀ ਲੈਣ ਨਹੀਂ ਜਾਣਾ। ਉਹਨਾਂ ਦੇ ਮੁੰਡੇ ਸਾਰਾ ਦਿਨ ਘਰ ਹੀ ਰਹਿੰਦੇ ਨੇ, ਮੈਨੂੰ ਘੂਰਦੇ ਰਹਿੰਦੇ ਨੇ, ਮੈਨੂੰ ਬੜੀ ਸ਼ਰਮ ਆਉਂਦੀ ਏ। ਚੱਲ ਚੁੱਪ ਕਰ, ਸਾਡੇ ਵੀ ਦਿਨ ਫਿਰਨ ਵਾਲੇ ਨੇ, ਅਸੀਂ ਆਪੇ ਹੀ ਨਲਕਾ ਲਵਾ ਲਵਾਂਗੇ, ਫੇਰ ਮੇਰੀ ਧੀ ਨੂੰ ਕਿਸੇ ਘਰ ਨਹੀਂ ਜਾਣਾ ਪਏਗਾ। ਮੁੰਨੀ ਆਪਣੀ ਮਾਂ ਨੂੰ ਬਾਂਹ ਤੋਂ ਹਿਲਾ ਕੇ ਆਖਿਆ, ਮਾਂ ਰੋਟੀ ਖਾਣੀ ਏ, ਮੈਨੂੰ ਬੜੀ ਭੁੱਖ ਲੱਗੀ ਏ। ਸੁਲਤਾਨਾ ਬੋਲੀ, ਰੋਟੀ ਕਿੱਥੋਂ ਆਈ? ਸਵੇਰੇ ਰਜ਼ੀਆ ਘਰੋਂ ਆਟਾ ਉਧਾਰ ਲੈਣਾ ਏ, ਫੇਰ ਰੋਟੀ ਪੱਕੇਗੀ। ਸੁਲਤਾਨਾ ਆਪਣੀ ਅੰਮੀ ਵੱਲ ਵੇਖਿਆ। ਅੰਮੀ, ਰਜ਼ੀਆ ਦੀ ਅੰਮੀ ਕਿੱਡੀ ਚੰਗੀ ਏ। ਅਸੀਂ ਕਦੀ ਉਧਾਰ ਆਟਾ ਵਾਪਸ ਨਹੀਂ ਕੀਤਾ, ਪਰ ਜਦੋਂ ਵੀ ਕੋਈ ਚੀਜ਼ ਲੈਣ ਚਲੇ ਜਾਓ ਉਹ ਦੇ ਦਿੰਦੇ ਨੇ। ਮਾਂ ਮੁੰਨੀ ਨੂੰ ਡਰਾਉਣ ਲੱਗ ਪਈ। ਚੁੱਪ ਕਰਨੀ ਕਮੀਨੀਏ, ਉਹ ਵੇਖ ਬਾਹਰ ਮਾਈ ਆ ਗਈ ਏ, ਜੇ ਤੂੰ ਚੁੱਪ ਨਾ ਕੀਤੀ ਤੇ ਤੈਨੂੰ ਖਾ ਜਾਏਗੀ। ਉਹ ਵੇਖ, ਉਹਦੇ ਕਿੱਡੇ ਕਿੱਡੇ ਦੰਦ ਨੇ ਤੇ ਅੱਖਾਂ ਵਿੱਚੋਂ ਅੱਗ ਨਿਕਲ ਰਹੀ ਏ, ਉਹ ਤੈਨੂੰ ਘੂਰ ਰਹੀ ਏ। ਅਸੀਂ ਤੈਨੂੰ ਛੁਡਾਣਾ ਵੀ ਨਹੀਂ। ਮੁੰਨੀ ਡਰ ਗਈ ਤੇ ਮਾਂ ਦੇ ਨਾਲ ਲੱਗ ਗਈ। ਬਾਹਰ ਮੀਂਹ ਵੀ ਹੌਲੀ ਹੌਲੀ ਵਧਦਾ ਗਿਆ ਤੇ ਫੇਰ ਝੱਟ ਪਿੱਛੋਂ ਫਾਂਡਾ ਪੈਣ ਲੱਗ ਪਿਆ। ਕੋਠੇ ਦੀ ਛੱਤ ਉੱਤੇ ਦੜਬ ਦੜਬ ਹੋਣ ਲੱਗ ਪਈ। ਬਾਲ ਆਪਣੀ ਮਾਂ ਦੇ ਗਲ ਲੱਗ ਕੇ ਸੌਂ ਗਏ। ਉਹਨਾਂ ਦੀ ਮਾਂ ਨੂੰ ਸਰਦੀ ਲੱਗੀ ਤੇ ਉਹਨੇ ਕੰਬਲ ਚੰਗੀ ਤਰ੍ਹਾਂ ਆਪਣੇ ਤੇ ਕੁੜੀਆਂ ਉੱਤੇ ਦੇ ਦਿੱਤਾ। ਕੁੜੀਆਂ ਦੀ ਮਾਂ ਸੋਚੀ ਪੈ ਗਈ ਤੇ ਆਪਣੇ ਆਪ ਨਾਲ ਗੱਲਾਂ ਕਰਨ ਲੱਗ ਪਈ। ਸੁਲਤਾਨਾ ਠੀਕ ਹੀ ਆਖਦੀ ਸੀ, ਸਾਡਾ ਘਰ ਤੇ ਕਬਰ ਵਾਂਗੂ ਏ, ਇੱਥੇ ਕਿੰਨੇ ਆਉਣਾ ਏ? ਫਰਕ ਤੇ ਬਲਦਾ ਦੀਵਾ ਏ। ਕਬਰ ਵਿੱਚ ਬੰਦਾ ਇਕੱਲਾ ਹੁੰਦਾ ਏ ਤੇ ਇੱਥੇ ਅਸੀਂ ਸਾਰੇ ਲੰਮੇ ਪਏ ਹਾਂ। ਕਿ ਕਦੀ ਮਕਾਨ ਵੀ ਬਣਨਗੇ ਜਾਂ ਇੰਜ ਹੀ ਕਿਸੇ ਦਿਨ ਇਸ ਛੱਤ ਥੱਲੇ ਆ ਜਾਣਾ ਏ ਤੇ ਇਹ ਸੱਚੀ ਮੁੱਚੀ ਦੀਆਂ ਇਕੱਠੀਆਂ ਕਬਰਾਂ ਬਣ ਜਾਣਗੀਆਂ। ਮੁੰਨੀ ਨੂੰ ਕਿੰਨੇ ਕੁ ਦਿਨ ਇੰਜ ਹੀ ਦਬਕਿਆਂ ਨਾਲ ਸਵਾਂਦੀ ਰਵਾਂਗੀ। ਨਾਲੇ ਧੀਆਂ ਤੇ ਦਰੇਕਾਂ ਵਾਂਗੂ ਵੱਡੀਆਂ ਹੁੰਦੀਆਂ ਨੇ, ਇਹਨਾਂ ਦੇ ਹੱਥ ਕਿੰਜ ਪੀਲੇ ਹੋਣਗੇ। ਹਵਾ ਦਾ ਜ਼ੋਰ ਦਾ ਬੁੱਲਾ ਆਇਆ ਤੇ ਇੱਟਾਂ ਵਾਲੀ ਕੁੰਡੀ ਖੁੱਲ ਗਈ। ਮੂੰਹ ਜ਼ੋਰ ਬੁੱਲਾ ਅੰਦਰ ਲੰਘ ਗਿਆ ਤੇ ਕਾਂਗੜੀ ਦੀਵੇ ਨੇ ਆਪਣਾ ਸਿਰ ਕੰਧ ਨਾਲ ਦੇ ਮਾਰਿਆ ਤੇ ਹਰ ਪਾਸੇ ਹਨੇਰਾ ਹੀ ਹਨੇਰਾ ਹੋ ਗਿਆ।